ਉਸ ਕੀ ਵੇਖਿਆ ਕਿ ਇੱਕ ਨਿਆਵਲਾ ਤੇ ਇੱਕ ਸੱਪ ਲੜ ਰਹੇ ਨੇ। ਜਾ ਰਿਹਾ ਸੀ ਰਸਤੇ ਦੇ ਵਿੱਚ, ਜੰਗਲ ਦੇ ਵਿੱਚ, ਤੇ ਇੱਕ ਨਿਆਵਲਾ ਤੇ ਇੱਕ ਸੱਪ ਉਹਨੂੰ ਲੜਦੇ ਨਜ਼ਰ ਆਏ। ਨਿਆਵਲਾ ਜਾ ਕੇ ਫਿਰ ਉਸ ਬੂਟੀ ਦੇ ਕੋਲ ਖਲੋ ਗਿਆ ਔਰ ਉਹਦੇ ਕਾਫੀ ਸਾਰੇ ਪੱਤਰ ਖਾਧੇ, ਉਹਦੇ ਹਰੀਆਂ ਹਰੀਆਂ ਸ਼ਾਖਾਂ, ਉਹਦੇ ਡੰਡਲ ਸਾਰੇ ਖਾਧੇ। ਕਿੰਨੀ ਦੇਰ, ਹਾਲਾਂਕਿ ਨਿਆਵਲਾ ਸਬਜ਼ੀ ਖੋਰ ਜਾਨਵਰ ਨਹੀਂ। ਤੇ ਉਸ ਕੀ ਵੇਖਿਆ ਕਿ ਰਾਤ ਦੇ ਹਨੇਰੇ ਦੇ ਵਿੱਚ ਬਹੁਤ ਸਾਰੇ ਬਾਂਦਰ ਆਏ। ਆ ਕੇ ਉਹ ਉਸ ਖੀਰ ਵਾਲੇ ਪਤੀਲੇ ਨੂੰ ਸੁੰਘਦੇ ਸਨ ਲੇਕਿਨ ਖਾਂਦੇ ਨਹੀਂ ਸਨ। ਸਾਰੇ ਬਾਂਦਰ ਉਹਦੇ ਕਰੀਬ ਆਏ ਤੇ ਉਹਨੇ ਆਖਿਆ ਖਾਓ। ਉਹ ਸਾਰੇ ਖਾਣ ਲੱਗ ਪਏ। ਖਾ ਪੀ ਕੇ ਤੇ ਜਾਣ ਲੱਗਿਆ ਉਹ ਡੰਡਾ ਉੱਥੇ ਹੀ ਸੁੱਟ ਗਏ ਜਿਹੜਾ ਉਹਨਾਂ ਖੀਰ ਦੇ ਵਿੱਚ ਫੇਰਿਆ ਸੀ। ਉਹ ਹਕੀਮ ਸਾਹਿਬ ਹੋਰਾਂ ਜਦੋਂ ਥੋੜ੍ਹੀ ਜਿਹੀ ਤਹਿਕੀਕ ਕੀਤੀ, ਪਰਖ ਪੜਚੋਲ ਕੀਤੀ, ਤੇ ਪਤਾ ਲੱਗਾ ਕਿ ਉਹ ਡੰਡਾ ਅਰਿੰਡ ਦੀ ਲੱਕੜੀ ਹੈ। ਹੁਣ ਹਕੀਮ ਸਾਹਿਬ ਉੱਥੇ ਰਹਿਣ ਲੱਗ ਪਏ। ਇਲਾਜ ਸ਼ੁਰੂ ਹੋ ਗਿਆ ਬਜ਼ੁਰਗਾਂ ਦਾ। ਸਾਨੂੰ ਅੱਗੇ ਰੇਗਿਸਤਾਨਾਂ ਦੇ ਵਿੱਚ ਜਾ ਕੇ ਤੇ ਟੋਬਿਆਂ ਦਾ ਜਾਂ ਛੱਪੜਾਂ ਦਾ ਪਾਣੀ ਪੀਣਾ ਪਵੇ, ਜਿੱਥੇ ਮਾਲ ਮਵੇਸ਼ੀ ਵੀ ਉਹੀ ਪਾਣੀ ਪੀਂਦੇ ਨੇ ਤੇ ਬੰਦੇ ਵੀ ਉਹੀ ਪੀਂਦੇ ਨੇ, ਤੇ ਸਾਡੇ ਲਈ ਥੋੜ੍ਹਾ ਔਖਾ ਹੁੰਦਾ ਹੈ। ਉੱਥੋਂ ਦੇ ਵਸਨੀਕ ਜਿਹੜੇ ਨੇ ਉਹ ਤੇ ਆਦੀ ਹੁੰਦੇ ਨੇ, ਉਹ ਪੀ ਲੈਂਦੇ ਨੇ। ਸੁਜ਼ਾਕ ਵਾਸਤੇ ਹਕੀਮ ਸਾਹਿਬ ਹੋਰਾਂ ਜਦੋਂ ਵੀ ਦਵਾਈ ਤਿਆਰ ਕਰਨੀ ਤੇ ਆਪਣੇ ਮਰੀਜ਼ਾਂ ਨੂੰ ਵੀ ਉਹਨਾਂ ਫਿਰ ਜਿਹੜੀ ਦਵਾਈ ਦੇਣੀ ਉਹਦੇ 'ਚ ਫਟਕੜੀ ਵੀ ਉਹਦਾ ਜੁਜ਼ਵੇ ਆਜ਼ਮ ਦੇ ਤੌਰ 'ਤੇ ਉਹਨੂੰ ਸ਼ਾਮਲ ਕਰਨਾ। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਾਧੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ। ਕਿਉਂ ਜੇ ਇੱਕ ਤੇ ਤੁਹਾਡੇ ਕਮੈਂਟਸ ਰਾਹੀਂ ਸਾਨੂੰ ਬੜੀ ਅੱਗ ਹੀ ਮਿਲਦੀ ਹੈ, ਬੜੀ ਐਨਕਰੇਜਮੈਂਟ ਮਿਲਦੀ ਹੈ, ਬੜੀ ਹਲਾਸ਼ੇਰੀ ਮਿਲਦੀ ਹੈ, ਤੇ ਇਹਦੇ ਨਾਲ ਨਾਲ ਅਸੀਂ ਤੁਹਾਡੇ ਤਾਸੁਰਾਤ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਅੱਲਾਹ ਪਾਕ ਸੱਚੇ ਸਾਹਿਬ ਨੇ ਜਦੋਂ ਹਜ਼ਰਤ ਆਦਮ ਜਿਹੜੇ ਕਿ ਸਾਡੇ ਜੱਦ ਸਨ, ਜਿਨ੍ਹਾਂ ਤੋਂ ਇਨਸਾਨਾਂ ਦੀ ਨਸਲ ਚੱਲੀ, ਹਜ਼ਰਤ ਆਦਮ ਅਲੈਹਿਸਲਾਮ ਨੂੰ ਅੱਲਾਹ ਪਾਕ ਜਦੋਂ ਤਖਲੀਕਿਆ, ਆਪ ਜਿਹਨੂੰ ਪੈਦਾ ਕੀਤਾ, ਤੇ ਅੱਲਾਹ ਪਾਕ ਨੇ ਫਿਰ ਫਰਿਸ਼ਤਿਆਂ ਨੂੰ ਵੀ ਦੱਸਿਆ ਵੀ ਮੈਂ ਦੁਨੀਆ ਦੇ ਉੱਤੇ ਆਪਣਾ ਇੱਕ ਖਲੀਫਾ ਬਣਾਉਣਾ ਚਾਹੁੰਦਾ। ਤੁਹਾਡੇ ਕਾਇੰਡ ਨੋਟਿਸ ਵਿੱਚ ਤੁਸੀਂ ਸਾਰੇ ਹੀ ਕੁਰਾਨ ਪਾਕ ਵੀ ਪੜ੍ਹਦੇ ਹੋ। ਪਿਆਰਿਓ, ਉਹਦੇ ਵਿੱਚ ਆਉਂਦਾ ਹੈ ਕੁਰਾਨ ਪਾਕ ਵਿੱਚ, ਅੱਲਾਹ ਪਾਕ ਦੀ ਸੱਚੀ ਕਿਤਾਬ ਵਿੱਚ, ਵੀ ਫਰਿਸ਼ਤਿਆਂ ਮੁਖਾਲਫਤ ਕੀਤੀ। ਅੱਲਾਹ ਪਾਕ ਆਖਿਆ ਕਿ ਜੋ ਮੈਂ ਜਾਣਨਾ ਤੁਸੀਂ ਨਹੀਂ ਜਾਣਦੇ। ਫਿਰ ਅੱਲਾਹ ਪਾਕ ਨੇ ਹਜ਼ਰਤ ਆਦਮ ਨੂੰ ਫੌਕੀਅਤ ਤੇ ਫਜ਼ੀਲਤ ਦੇਣ ਦੇ ਵਾਸਤੇ ਸਾਹਿਬੋ ਕੁਝ ਇਸਮ ਸਿਖਾਏ, ਕੁਝ ਇਲਮ ਸਿਖਾਏ, ਜਿਹਦੇ ਬਾਰੇ 'ਚ ਕੁਰਾਨ ਪਾਕ ਵਿੱਚ ਆਉਂਦਾ ਹੈ ਕਿ ਵਾ ਅੱਲਮਾ ਆਦਮ ਅਲ ਅਸਮਾ ਕੁੱਲਾਹਾ। ਅੱਲਾਹ ਪਾਕ ਨੇ ਹਜ਼ਰਤ ਆਦਮ ਅਲੈਹਿਸਲਾਮ ਨੂੰ ਤਮਾਮ ਇਸਮ ਸਿਖਾ ਦਿੱਤੇ। ਉਹ ਆਗਹੀ ਦਿੱਤੀ, ਉਹ ਜਾਣਕਾਰੀ ਦਿੱਤੀ ਜਿਹੜੀ ਫਰਿਸ਼ਤਿਆਂ ਕੋਲ ਨਹੀਂ ਸੀ, ਤੇ ਹਜ਼ਰਤ ਆਦਮ ਦਾ ਵਾਅਦਾ ਕਰ ਦਿੱਤਾ ਮਾਲਕ ਨੇ ਆਪਣੇ ਕਰਮ ਨਾਲ, ਆਪਣੇ ਇਲਮ ਨਾਲ, ਆਪਣੀ ਰਹਿਮਤ ਨਾਲ। ਪਿਆਰਿਓ, ਇਲਮ ਅੱਲਾਹ ਪਾਕ ਦੀ ਉਹ ਨੇਮਤ ਹੈ
ਜਿਹੜੀ ਇਨਸਾਨਾਂ ਨੂੰ ਅਸ਼ਰਫੁਲ ਮਖਲੂਕਾਤ ਬਣਾ ਗਈ। ਪਿਆਰੇ ਵੇਖਣ ਵਾਲਿਓ, ਅੱਲਾਹ ਪਾਕ ਸੱਚੇ ਸਾਹਿਬ ਨੇ ਆਪਣੀ ਸਭ ਤੋਂ ਵੱਡੀ ਤੇ ਸਭ ਤੋਂ ਅਜ਼ੀਮ ਨੇਮਤ ਯਾਨੀ ਇਲਮ ਦੇ ਨਾਲ ਆਪਣੇ ਬੰਦਿਆਂ ਨੂੰ ਸਰਫਰਾਜ਼ ਕਰਨ ਦੇ ਵਾਸਤੇ ਪਿਆਰਿਓ ਬੜੇ ਬੜੇ ਖੂਬਸੂਰਤ ਜ਼ਰਾਏ ਤੇ ਮੁਖਤਲਿਫ ਵਸਾਇਲ ਇਖਤਿਆਰ ਕੀਤੇ। ਪਿਆਰਿਓ, ਆਪਣੇ ਰਸੂਲਾਂ ਨੂੰ, ਆਪਣੇ ਪੈਗੰਬਰਾਂ ਨੂੰ ਅੱਲਾਹ ਪਾਕ ਸੱਚੇ ਸਾਈਂ ਨੇ ਵਹੀ ਦੇ ਜ਼ਰੀਏ ਇਲਮ ਦੇ ਨਾਲ ਨਵਾਜ਼ਿਆ। ਔਲੀਆਏ ਕਿਰਾਮ, ਸੂਫੀਆਏ ਉਜ਼ਾਮ ਤੇ ਹੋਰ ਪਾਕੀਜ਼ਾ ਹਸਤੀਆਂ ਜਿਹੜੀਆਂ ਸਨ, ਅੱਲਾਹ ਪਾਕ ਦੇ ਇਸ਼ਕ ਦੇ ਵਿੱਚ ਜਿਨ੍ਹਾਂ ਆਪਣੀ ਹਯਾਤੀ ਬਿਤਾਈ, ਉਹਨਾਂ ਨੂੰ ਇਲਹਾਮੀ, ਵਜਦਾਨੀ ਤੇ ਕਸ਼ਫ ਦੇ ਵਿੱਚ ਅੱਲਾਹ ਪਾਕ ਨੇ ਇਲਮ ਦਿੱਤੇ। ਸਾਹਿਬੋ, ਸਾਡੇ ਵਰਗੇ ਜਿਹੜੇ ਅੱਲਾਹ ਪਾਕ ਦੇ ਬੰਦੇ ਸਨ, ਗੁਨਾਹਗਾਰ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ, ਮਿਹਨਤ ਕੀਤੀ। ਅੱਲਾਹ ਪਾਕ ਨੇ ਉਹਨਾਂ ਦੇ ਅਜ਼ਹਾਨ ਨੂੰ, ਉਹਨਾਂ ਦੇ ਦਿਮਾਗਾਂ ਨੂੰ ਵੀ ਇਲਮ ਦੇ ਨੂਰ ਦੇ ਨਾਲ ਮੁਨੱਵਰ ਕਰ ਦਿੱਤਾ। ਤਜਰਬਾਤ ਇਨਸਾਨਾਂ ਨੂੰ ਐਸੇ ਹੋਏ ਜ਼ਿੰਦਗੀ ਦੇ ਵਿੱਚ ਕਿ ਤਜਰਬਿਆਂ ਤੋਂ ਲੋਕਾਂ ਬਹੁਤ ਕੁਝ ਸਿੱਖਿਆ। ਅੱਜ ਦਰਅਸਲ ਮੈਂ 2-4 ਬੜੇ ਦਿਲਚਸਪ ਵਾਕਿਆਤ ਤੁਹਾਡੀ ਸੇਵਾ ਦੇ ਵਿੱਚ ਬਿਆਨ ਕਰਨਾ ਚਾਹੁੰਦਾ ਕਿ ਕਿਸ ਤਰ੍ਹਾਂ ਰਾਹ ਜਾਂਦਿਆਂ ਲੋਕਾਂ ਨੂੰ ਅੱਲਾਹ ਪਾਕ ਸੱਚਾ ਸਾਈਂ ਜਦੋਂ ਮਿਹਰ ਕਰਨ ਤੇ ਆਉਂਦਾ ਹੈ, ਰਹਿਮਤ ਉਹਦੀ ਜਦੋਂ ਵਸਦੀ ਹੈ ਕਿਸੇ ਤੇ ਕਿਸ ਤਰ੍ਹਾਂ ਜਾਣਕਾਰੀ ਮਿਲਦੀ ਹੈ। ਪਹਿਲਾ ਵਾਕਿਆ ਪਿਆਰਿਓ ਇਸ ਤਰ੍ਹਾਂ ਹੈ, ਤਿੱਬੀਆ ਕਾਲਜ ਦੇ ਵਿੱਚ ਜਦੋਂ ਮੈਂ ਤਾਲਬ ਇਲਮ ਸਾਂ ਤੇ ਸਾਡੇ ਉੱਥੇ ਉਸਤਾਦ ਸਨ, ਬੜੇ ਅਜਲ ਹਕੀਮ ਸਨ, ਉਹਨਾਂ ਨੇ ਸਾਨੂੰ ਇਹ ਵਾਕਿਆ ਸੁਣਾਇਆ। ਉਹ ਇਸ ਤਰ੍ਹਾਂ ਸੀ ਕਿ ਇੱਕ ਬੰਦਾ ਅੱਲਾਹ ਪਾਕ ਦਾ ਬੜਾ ਨੇਕ ਆਦਮੀ ਸੀ ਤੇ ਮੁਰੀਦ ਸੀ ਹਜ਼ਰਤ ख्वाजा ਮੋਇਨੁੱਦੀਨ ਚਿਸ਼ਤੀ ਅਜਮੇਰੀ ਦਾ। ਤਬੀਬ ਵੀ ਸੀ, ਇਲਮੇ ਤਿਬ ਦਾ ਜਾਣੂ ਸੀ। ਉਹ ਹਜ਼ਰਤ ख्वाजा ਮੋਇਨੁੱਦੀਨ ਚਿਸ਼ਤੀ ਅਜਮੇਰੀ ਦੇ ਦਰਬਾਰ ਸ਼ਰੀਫ ਦੇ ਉੱਤੇ ਹਾਜ਼ਰੀ ਦੇਣ ਲਈ ਜਾ ਰਿਹਾ ਸੀ। ਪਿਆਰਿਓ, ਉਦੋਂ ਇੰਨੀ ਆਬਾਦੀ ਨਹੀਂ ਸੀ ਹੁੰਦੀ ਤੇ ਸ਼ਹਿਰ ਛੋਟੇ ਛੋਟੇ ਸਨ ਤੇ ਸ਼ਹਿਰਾਂ ਦੇ ਆਲੇ ਦੁਆਲੇ ਜੰਗਲ ਹੁੰਦੇ ਸਨ, ਦਰਖਤ ਬਹੁਤ ਜ਼ਿਆਦਾ ਸਨ ਇਸ ਸਰਜ਼ਮੀਨ ਦੇ ਉੱਤੇ। ਤੇ ਪਿਆਰਿਓ, ਸਵਾਰੀ ਵੀ ਘੋੜੇ ਦੀ, ਗਧੇ ਦੀ ਜਾਂ ਊਂਠ ਦੀ ਹੋਣੀ। ਕਾਰਾਂ ਸ਼ਹਿਰਾਂ ਦਾ ਤੇ ਨਾਮੋ ਨਿਸ਼ਾਨ ਵੀ ਨਹੀਂ ਸੀ। ਤੇ ਉਹ ਬੰਦਾ ਜਦੋਂ ਜਾ ਰਿਹਾ ਸੀ ਅਜਮੇਰ ਸ਼ਰੀਫ ਹਾਜ਼ਰੀ ਦੇਣ, ਤੇ ਰਸਤੇ ਦੇ ਵਿੱਚੋਂ ਉਹਦਾ ਗੁਜ਼ਰ ਇੱਕ ਜੰਗਲ ਦੇ ਵਿੱਚੋਂ ਹੋਇਆ। ਉਸ ਕੀ ਵੇਖਿਆ ਕਿ ਇੱਕ ਨਿਆਵਲਾ ਤੇ ਇੱਕ ਸੱਪ ਲੜ ਰਹੇ ਨੇ। ਜਾ ਰਿਹਾ ਸੀ ਰਸਤੇ ਦੇ ਵਿੱਚ, ਜੰਗਲ ਦੇ ਵਿੱਚ, ਤੇ ਇੱਕ ਨਿਆਵਲਾ ਤੇ ਇੱਕ ਸੱਪ ਉਹਨੂੰ ਲੜਦੇ ਨਜ਼ਰ ਆਏ। ਤੁਸਾਂ ਵੀ ਅਕਸਰ ਦੇਖਿਆ ਹੀ ਹੋਣਾ ਹੈ, ਸਾਡੇ ਇੱਥੇ ਸ਼ਹਿਰਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਇਹ ਸੱਪਾਂ ਦੇ ਮਨਕੇ ਤੇ ਸੱਪਾਂ ਤੋਂ ਅਦਵਿਆਤ ਬਣਾਉਣ ਵਾਲੇ ਮਦਾਰੀਗਰ ਜਿਹੜੇ ਹੁੰਦੇ ਨੇ, ਉਹ ਜਦੋਂ ਮਦਾਰੀ ਲਾਉਂਦੇ ਨੇ ਤੇ ਉਹ ਨਿਆਵਲਾ ਤੇ ਸੱਪ ਛੱਡਦੇ ਨੇ ਸਾਹਮਣੇ ਲੋਕਾਂ ਨੂੰ ਇਕੱਠਾ ਕਰਨ ਵਾਸਤੇ, ਮਜਮਾ ਬਣਾਉਣ ਵਾਸਤੇ। ਨਿਆਵਲਾ ਬੜਾ ਫੁਰਤੀਲਾ ਜਾਨਵਰ ਹੁੰਦਾ ਹੈ ਔਰ ਅਕਸਰੋ ਬੇਸ਼ਤਰ ਲੜਾਈ ਦੇ ਵਿੱਚ ਉਹ ਹੀ ਸੱਪ ਦੇ ਉੱਤੇ ਗਾਲਬ ਆ ਜਾਂਦਾ ਹੈ। ਪਿਆਰਿਓ, ਜਿਸ ਨਿਆਵਲੇ ਤੇ ਸੱਪ ਨੂੰ ਲੜਦਿਆਂ ਉਸ ਰਾਹੀ ਨੇ ਵੇਖਿਆ ਜਿਹੜਾ ਕਿ ਅਜਮੇਰ ਸ਼ਰੀਫ ਹਾਜ਼ਰੀ ਦੇਣ ਜਾ ਰਿਹਾ ਸੀ, ਉਹ ਬੜਾ ਹੀ ਜ਼ਹਿਰੀਲਾ, ਬੜਾ ਮੂਜ਼ੀ ਕੀੜਾ ਸੀ, ਖਤਰਨਾਕ ਤੇ ਮੁਹਲਕ ਸੱਪ ਸੀ। ਉਸ ਕੀ ਵੇਖਿਆ ਕਿ ਨਿਆਵਲਾ ਤੇ ਸੱਪ ਪਰ ਲੜਦੇ ਨੇ ਤੇ ਸੱਪ ਨਿਆਵਲੇ ਨੂੰ ਜਦੋਂ ਡੰਗ ਮਾਰਦਾ, ਉਹਨੂੰ ਕੱਟਦਾ, ਉਹ ਜਦੋਂ ਬਾਈਟ ਲੈਂਦਾ ਤੇ ਉਹ ਨਿਆਵਲਾ ਜਿਹੜਾ ਨਾ ਜੀ, ਉਹਦੇ ਜ਼ਹਿਰ ਦੇ ਨਾਲ ਨਿਢਾਲ ਹੋ ਜਾਂਦਾ, ਉਹ ਸੁਸਤ ਹੋ ਜਾਂਦਾ ਲੜਾਈ ਦੇ ਵਿੱਚ। ਵੈਸੇ ਨਿਆਵਲਾ ਬੜਾ ਫੁਰਤੀਲਾ, ਜਸਤ ਲੈ ਲੈ ਕੇ ਉੱਤੇ ਉੱਭਰ ਕੇ ਪੈਂਦਾ ਸੱਪ ਨਾਲ, ਜਦੋਂ ਸੱਪ ਤੇ ਨਿਆਵਲੇ ਦੀ ਲੜਾਈ ਹੁੰਦੀ ਹੋਵੇ ਅਸੀਂ ਵੇਖੀਏ ਤੇ।
ਲੇਕਿਨ ਉਹ ਬੰਦੇ ਵੇਖਿਆ ਕਿ ਜਦੋਂ ਸੱਪ ਉਹਨੂੰ ਕੱਟ ਲੈਂਦਾ ਹੈ ਤੇ ਨਿਓਲਾ ਬਿਲਕੁਲ ਨਿਢਾਲ ਹੋ ਜਾਂਦਾ ਹੈ। ਹੋਰ ਇਹ ਕਿੰਨਾ ਜ਼ਿਆਦਾ ਜ਼ਹਿਰ ਉਹਦੇ ਅੰਦਰ ਜਿਸਮ ਦੇ ਟੁਰ ਜਾਂਦਾ, ਜਾਂ ਉਹ ਉਸ ਜ਼ਹਿਰ ਦੇ ਕੀ ਅਸਰਾਤ ਹੁੰਦੇ ਨੇ, ਦਿਮਾਗ ਤੱਕ ਸੁੰਨ ਹੋ ਜਾਂਦਾ ਹੋਣਾ, ਮਾਊਫ ਹੋ ਜਾਂਦਾ ਹੋਣਾ, ਤਾਂ ਹੀ ਉਹ ਨਿਓਲਾ ਬਿਲਕੁਲ ਡਿੱਗੂ ਡਿੱਗੂ ਮਰੂ ਮਰੂ ਹੋਣ ਲੱਗ ਪੈਂਦਾ। ਲੇਕਿਨ ਉਹ ਸੱਪ ਨੂੰ ਵੀ ਕਾਫੀ ਜ਼ਖਮ ਆਏ ਸਨ। ਉਹ ਨਿਢਾਲ ਜਿਹਾ ਹੋ ਕੇ ਸੱਪ ਇੱਕ ਪਾਸੇ ਨੂੰ ਟੁਰਨ ਲੱਗਦਾ, ਲੇਕਿਨ ਨਿਓਲਾ ਭੱਜ ਕੇ ਜਾ ਕੇ ਤੇ ਇੱਕ ਬੂਟੀ ਦੇ 2 3 4 ਪੱਤਰ ਖਾਂਦਾ ਹੈ, ਤੇ ਉਹ ਪੱਤਰ ਖਾ ਕੇ ਉਹਨਾਂ ਨੂੰ ਮੂੰਹ ਮਾਰ ਕੇ ਫਟਾਫਟ ਖਾ ਕੇ ਤੇ ਨਿਓਲਾ ਹੋਸ਼ ਫੜ ਜਾਂਦਾ, ਤੇ ਫਿਰ ਵਾਪਸ ਭੱਜ ਕੇ ਆਉਂਦਾ, ਤੇ ਫਿਰ ਜਾਂਦੇ ਸੱਪ ਦੇ ਉੱਤੇ ਹਮਲਾਵਰ ਹੁੰਦਾ। ਫਿਰ ਲੜਾਈ ਦੇ ਵਿੱਚ ਇਹੋ ਹੀ ਸੂਰਤ ਹਾਲ ਪੇਸ਼ ਆਉਂਦੀ ਹੈ। ਫਿਰ ਨਿਓਲਾ ਜਾ ਕੇ ਉਸ ਬੂਟੀ ਦੇ ਕੁਝ ਪੱਤਰ ਖਾਂਦਾ ਤੇ ਵਾਪਸ ਆ ਕੇ ਫਿਰ ਬਰਸਰੇ ਬੇਕਾਰ ਹੋ ਜਾਂਦਾ। ਬਿਲ ਆਖਰ ਨਿਓਲੇ ਨੇ ਸੱਪ ਨੂੰ ਮਾਰ ਛੱਡਿਆ। ਜਿਹਦੇ ਮਾਰ ਛੱਡਿਆ ਤੇ ਫਿਰ ਪਿਆਰਿਓ ਉਸ ਵੇਖਣ ਵਾਲੇ ਨੇ ਕੀ ਵੇਖਿਆ ਕਿ ਨਿਓਲਾ ਜਾ ਕੇ ਫਿਰ ਉਸ ਬੂਟੀ ਦੇ ਕੋਲ ਖਲੋ ਗਿਆ, ਔਰ ਉਹਦੇ ਕਾਫੀ ਸਾਰੇ ਪੱਤਰ ਖਾਧੇ, ਉਹਦੇ ਹਰੀਆਂ ਹਰੀਆਂ ਸ਼ਾਖਾਂ, ਉਹਦੇ ਡੰਡਲ ਸਾਰੇ ਖਾਧੇ। ਕਿੰਨੀ ਦੇਰ, ਹਾਲਾਂਕਿ ਨਿਓਲਾ ਸਬਜ਼ੀ ਖੋਰ ਜਾਨਵਰ ਨਹੀਂ। ਉਹਨੇ ਜਦੋਂ ਦੇਖਿਆ ਤੇ ਉਹ, ਚੂੰਕਿ ਤੁਹਾਨੂੰ ਮੈਂ ਦੱਸਿਆ ਵੀ ਉਹ ਬੰਦਾ ਜਿਹੜਾ ਵੇਖ ਰਿਹਾ ਸੀ ਇਸ ਮੰਜ਼ਰ ਨੂੰ, ਉਹ ਆਪੂ ਵੀ ਤਬੀਬ ਸੀ। ਉਹ ਬੜੀ ਹੈਰਤ ਦੇ ਨਾਲ ਤੇ ਬੜੇ ਸ਼ੌਕ ਨਾਲ ਵੇਖਦਾ ਰਿਹਾ ਉਸ ਬੂਟੀ ਵੱਲੇ ਤੇ ਨਿਓਲੇ ਵੱਲੇ। ਉਹਨੇ ਰੱਜ ਕੇ ਉਸ ਬੂਟੀ ਦੇ ਪੱਤਰ ਛੱਤਰ ਖਾਧੇ, ਉਹਦੇ ਡੰਡਲ ਖਾਧੇ, ਤੇ ਉਸ ਤੋਂ ਬਾਅਦ ਬਿਲਕੁਲ ਇੰਝ ਹੋ ਗਿਆ ਨਿਓਲਾ ਜਿਵੇਂ ਉਹਨੂੰ ਕਿਸੇ ਕਿਸਮ ਦਾ ਨਾ ਕੋਈ ਸੱਪ ਲੜਿਆ, ਨਾ ਕੋਈ ਥਕਾਵਟ, ਜਿਹੜਾ ਉਹਦਾ ਨਿਢਾਲਪਨ ਸੀ ਸਾਰਾ ਉਹ ਖ਼ਤਮ ਹੋ ਗਿਆ, ਤੇ ਬੜਾ ਚੁਸਤ ਬਹਾਲ ਹੋ ਕੇ ਉਹਦੀ ਤਬੀਅਤ ਜਦੋਂ ਸਹੀ ਹੋ ਗਈ ਤੇ ਉਹ ਫਿਰ ਨਿਓਲਾ ਆਪਣੇ ਰਾਹ ਪੈ ਗਿਆ। ਉਹ ਸ਼ਖਸ ਜਿਹੜਾ ਇਹ ਸਾਰਾ ਮੰਜ਼ਰ ਵੇਖ ਰਿਹਾ ਸੀ, ਉਹ ਘੋੜੇ ਤੋਂ ਥੱਲੇ ਉਤਰ ਆਇਆ। ਉਹਨੇ ਉਹ ਬੂਟੀ ਜਿਹੜੀ ਨਿਓਲੇ ਖਾਧੀ ਸੀ, ਉਹਦੇ ਵਾਹਵਾ ਸਾਰੇ ਡੰਡਲ ਤੇ ਉਹਦੇ ਪੱਤਰ ਤੇ ਕਾਫੀ ਸਾਰੀ ਤੋੜ ਕੇ ਆਪਣੀ ਜ਼ੰਬੀਲ ਦੇ ਵਿੱਚ, ਆਪਣੇ ਥੈਲੇ ਦੇ ਵਿੱਚ ਉਹ ਬੂਟੀ ਪਾ ਲਈ। ਉਸ ਤੋਂ ਬਾਅਦ ਆ ਕੇ ਉਹਨੇ ਬਾਹਰਹਾ, ਉਹਦੇ ਕੋਲ ਜਦੋਂ ਕਿਸੇ ਮਾਰ ਗੁਜ਼ੀਦਾ ਨੂੰ ਲਿਆਇਆ ਜਾਂਦਾ ਸੀ, ਕਿਸੇ ਅਜਿਹੇ ਬੰਦੇ ਨੂੰ ਜਿਹਨੂੰ ਸੱਪ ਡੰਗਿਆ ਹੁੰਦਾ ਸੀ, ਤੇ ਉਹ ਉਸ ਬੂਟੀ ਨੂੰ ਸੁਕਾ ਕੇ ਉਹਨੇ ਉਹਦਾ ਪਾਊਡਰ ਸਫੂਫ ਬਣਾ ਲਿਆ ਹੋਇਆ ਸੀ, ਤੇ ਉਹ ਉਹਨੂੰ ਖਵਾ ਦਿੰਦਾ ਹੁੰਦਾ ਸੀ, ਔਰ ਉਹ ਬੰਦਾ ਠੀਕ ਹੋ ਜਾਂਦਾ ਹੁੰਦਾ ਸੀ। ਪਿਆਰਿਓ, ਉਸ ਬੂਟੀ ਦਾ ਨਾਂ ਹੈ ਗੋਮਾ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇੱਕ ਰਾਹ ਜਾਂਦੇ ਰਾਹੀ ਨੂੰ ਇੱਕ ਵਾਕਿਆ ਅੱਲਾ ਪਾਕ ਸੱਚੇ ਸਾਈਂ ਨੇ ਵਹਾਇਆ। ਉਹ ਜਾ ਰਿਹਾ ਸੀ ਰਾਹ ਰਹੇ ਆਪਣੇ ਪੀਰ ਦੇ ਦਰਬਾਰ ਤੇ ਸਲਾਮ ਕਰਨ, ਤੇ ਰਸਤੇ ਦੇ ਵਿੱਚ ਉਹਨੂੰ ਸੱਪ ਤੇ ਨਿਓਲੇ ਦੀ ਲੜਾਈ ਰੱਬ ਵਹਾਈ। ਉਹਨੇ ਘੋੜੇ ਦੀਆਂ ਵਾਗਾਂ ਖਿੱਚ ਲਈਆਂ, ਉਹਨੇ ਚੰਦ ਮਿੰਟ ਉਹ ਨਜ਼ਾਰਾ ਦੇਖਿਆ, ਤੇ ਨਾਲ ਹੀ ਅੱਲਾ ਪਾਕ ਨੇ ਉਹਨੂੰ ਇਲਾਜ ਦੱਸ ਦਿੱਤਾ ਕਿ ਜੇ ਕੋਈ ਕਿਸੇ ਨੂੰ ਸੱਪ ਲੜ ਜਾਏ ਤਾਂ ਫਿਰ ਇਹ ਬੂਟੀ ਮੁਅੱਸਰ ਸਾਬਤ ਹੁੰਦੀ ਹੈ, ਅਕਸੀਰ ਸਾਬਤ ਹੁੰਦੀ ਹੈ, ਅਗਲੇ ਨੂੰ ਆਰਾਮ ਆ ਜਾਂਦਾ ਹੈ। ਪਿਆਰੇ ਵੇਖਣ ਵਾਲਿਓ, ਤਿੱਬੀਆ ਕਾਲਜ ਦੇ ਸਾਡੇ ਉਸਤਾਦ ਮੁਹਤਰਮ ਹਕੀਮ ਸਾਹਿਬ ਹੋਰਾਂ ਨੇ ਇੱਕ ਹੋਰ ਬੜਾ ਹੀ ਦਿਲਚਸਪ ਤੇ ਬੜਾ ਹੀ ਸਬਕ ਆਮੋਜ਼ ਵਾਕਿਆ ਸਾਨੂੰ ਸੁਣਾਇਆ, ਜਿਹਦੇ ਤੋਂ ਇਹ ਸਾਨੂੰ ਇਲਮ ਹੋਇਆ ਕਿ ਅੱਲਾ ਪਾਕ ਸੱਚੇ ਸਾਈਂ ਨੇ ਕਿਸ ਤਰ੍ਹਾਂ ਇਲਮ ਦੇ ਨਾਲ ਆਪਣੇ ਬੰਦਿਆਂ ਨੂੰ ਨਵਾਜ਼ਿਆ। ਪਿਆਰਿਓ, ਹਕੀਮ ਸਾਹਿਬ ਦੱਸਿਆ ਵੀ ਉਹਨਾਂ ਦਾ ਇੱਕ ਭਾਈ ਮਹਿਕਮਾ ਜੰਗਲਾਤ ਦੇ ਵਿੱਚ ਨੌਕਰੀ ਕਰਦਾ ਸੀ, ਤੇ ਜਿਵੇਂ ਮੈਂ ਅੱਗੇ ਤੁਹਾਨੂੰ ਦੱਸਿਆ ਹੈ ਕਿ ਮਾਜ਼ੀ ਬਈਦ ਦੇ ਵਿੱਚ ਅੱਜ ਤੋਂ 100 150 200 ਸਾਲ ਪਹਿਲੇ ਪਿਆਰਿਓ, ਸਾਡੀ ਹੈ ਜਿਹੜੀ ਸਰਜ਼ਮੀਨ ਹੈ ਪਾਕੋ ਹਿੰਦ, ਇਸ ਸਬ ਕੌਂਟੀਨੈਂਟ ਦੇ ਉੱਤੇ, ਇਸ ਬਰਰੇ ਸਗੀਰ ਦੇ ਉੱਤੇ ਇੰਨੀ ਜ਼ਿਆਦਾ ਆਬਾਦੀ ਨਹੀਂ ਸੀ। ਸ਼ਹਿਰ ਛੋਟੇ ਸਨ, ਜੰਗਲ ਬਹੁਤ ਵੱਡੇ ਵੱਡੇ ਸਨ। ਪਿਆਰਿਓ, ਇੱਕ ਅਮੀਰ ਆਦਮੀ ਸੀ ਤੇ ਉਹਦੀ ਜੰਗਲ ਦੇ ਵਿੱਚ ਬਹੁਤ ਸਾਰੀ ਜ਼ਮੀਨ ਪੈਂਦੀ ਸੀ। ਉਹਨੇ ਆਪਣੀ ਜ਼ਮੀਨ ਦੇ ਵਿੱਚ
ਆਪਣਾ ਇੱਕ ਫਾਰਮ ਹਾਊਸ ਜਿਹਨੂੰ ਅਸੀਂ ਅੱਜ ਕੱਲ੍ਹ ਆਖਦੇ ਹਾਂ ਉਹ ਬਣਾਉਣ ਦਾ ਮਤਾ ਪਕਾਇਆ। ਯਾਨੀ ਉਸ ਸੋਚਿਆ ਕਿ ਜਿੱਥੇ ਮੇਰੀ ਜ਼ਮੀਨ ਹੈ ਮੈਂ ਉੱਥੇ ਇੱਕ ਆਪਣਾ ਫਾਰਮ ਹਾਊਸ ਇੱਕ ਖੂਬਸੂਰਤ ਜਿਹਾ ਬਣਾਵਾਂ। ਕਾਠੀਆਵਾੜ ਦਾ ਇਲਾਕਾ ਸੀ ਇੰਡੀਆ ਦੇ ਵਿੱਚ, ਅਤੇ ਨਾਲੇ ਉੱਥੇ ਰਵਾਂ ਕਰਾਂਗਾ, ਨਾਲੇ ਆਪਣੀ ਵਾਹੀ ਬੀਜੀ ਖੇਤੀਬਾੜੀ ਜਿਹੜੀ ਹੈ ਉਹਦੇ 'ਤੇ ਵੀ ਨਜ਼ਰ ਰੱਖਾਂ ਕਰਾਂਗਾ। ਪਿਆਰਿਓ, ਉਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਬਾਂਦਰ ਪਾਏ ਜਾਂਦੇ ਸਨ। ਉਹਨੇ ਉੱਥੇ ਕੰਮ ਸ਼ੁਰੂ ਕਰਵਾਇਆ ਤਾਮੀਰ ਦਾ, ਰਾਜ ਮਿਸਤਰੀ ਲਾਏ, ਅਤੇ ਉਹ ਸਾਰਾ ਦਿਨ ਲਾ ਕੇ ਕੰਧ ਬਣਾਉਂਦੇ ਸਨ ਮਿਸਤਰੀ ਅਤੇ ਮਜ਼ਦੂਰ, ਅਤੇ ਉਹ ਕੋਈ 2-2 4-4 ਫੁੱਟ ਉੱਚੀ ਕੰਧ ਕਰਦੇ ਸਨ। ਅਤੇ ਸ਼ਾਮ ਨੂੰ ਆ ਕੇ ਪਿਆਰਿਓ ਉਹ ਬਾਂਦਰ ਜੰਗਲ ਵਿੱਚੋਂ ਸਾਰੇ ਆ ਜਾਣੇ। ਇੰਡੀਆ ਦੇ ਵਿੱਚ ਉਂਝ ਵੀ ਬਾਂਦਰ ਜਿਹੜਾ ਉਹਨੂੰ ਮਾਰਦੇ ਨਹੀਂ, ਉਹਨੂੰ ਆਖਦੇ ਕੁਛ ਨਹੀਂ, ਆਮ ਫਿਰਦੇ ਨੇ। ਤੁਸੀਂ ਦੇਖਿਆ ਕਿ ਇੰਡੀਆ ਦੇ ਵਿੱਚ ਬਾਂਦਰ ਜਿਹੜੇ ਨੇ ਬਹੁਤ ਜ਼ਿਆਦਾ ਪਾਏ ਜਾਂਦੇ ਨੇ, ਸ਼ਹਿਰਾਂ ਦੇ ਵਿੱਚ ਵੀ ਆ ਵੜਦੇ ਨੇ, ਔਰ ਹਿੰਦੂ ਲੋਕ ਉਹਨਾਂ ਨੂੰ ਕੁਛ ਨਹੀਂ ਆਖਦੇ, ਉਹਨਾਂ ਦਾ ਆਦਰ ਕਰਦੇ ਨੇ। ਅਤੇ ਪਿਆਰਿਓ, ਉਹ ਜੰਗਲਾਂ ਦੇ ਵਿੱਚੋਂ ਬਾਂਦਰਾਂ ਆ ਜਾਣਾ, ਅਤੇ ਉਹ ਜਿਹੜੀ ਦੀਵਾਰ ਰਾਜਾਂ ਮਿਸਤਰੀਆਂ ਪੂਰੀ ਦਿਹਾੜੀ ਲਾ ਕੇ ਬਣਾਈ ਹੋਣੀ, ਉਹ ਉਹਨਾਂ ਨੇ ਤੋੜ ਦੇਣੀ। ਉਹ ਜਿਹੜਾ ਅਮੀਰ ਆਦਮੀ ਸੀ, ਲੈਂਡਲਾਰਡ ਜਿਹੜਾ ਸੀ, ਜਿਹੜਾ ਜ਼ਿਮੀਂਦਾਰ ਸੀ, ਉਹ ਬੜਾ ਪਰੇਸ਼ਾਨ ਹੋਇਆ, ਕਿਉਂਕਿ ਉਦੋਂ ਆਮ ਪਾਣੀ ਨਹੀਂ ਸਨ ਹੁੰਦੇ। ਜਿੱਥੇ ਕੋਈ ਤਾਮੀਰਾਤ ਦਾ ਕੰਮ ਸ਼ੁਰੂ ਕੀਤਾ ਜਾਂਦਾ ਸੀ, ਉੱਥੇ ਜਾਂ ਤਾਂ ਆਲੇ ਦੁਆਲੇ ਕਿਸੇ ਨਹਿਰ 'ਚੋਂ ਪਾਣੀ ਲਿਆਇਆ ਜਾਂਦਾ ਸੀ, ਜਾਂ ਮੌਕੇ ਦੇ ਉੱਤੇ ਬੜੀ ਮਿਹਨਤ ਕਰਕੇ ਅਤੇ ਖੂਹ ਬਣਾਇਆ ਜਾਂਦਾ ਸੀ। ਫਿਰ ਖੂਹ 'ਚੋਂ ਪਾਣੀ ਕੱਢ ਕੇ ਅਤੇ ਕੋਈ ਮਿੱਟੀ ਦਾ ਤਗਾਰ ਬਣਾਉਣਾ, ਤਿਆਰ ਕਰਨਾ, ਅਤੇ ਉਹਦੇ ਨਾਲ ਫਿਰ ਇੱਟਾਂ ਲੱਗਣੀਆਂ। ਸੀਮਿੰਟ ਵੀ ਨਹੀਂ ਸਾਨੂੰ ਉਦੋਂ ਤੇ ਹੁੰਦੇ ਪਿਆਰਿਓ। ਬਹਰਹਾਲ ਉਸ ਬੰਦੇ ਦੀ ਸਾਰੀ ਲਾਗਤ, ਉਹਦੇ ਲੱਗੇ ਲਗਾਏ ਪੈਸੇ, ਉਹਦੇ ਰਾਜਾਂ ਮਜ਼ਦੂਰਾਂ ਦੀ ਮਿਹਨਤ, ਉਹ ਸ਼ਾਮ ਨੂੰ ਬਾਂਦਰਾਂ ਆਉਣਾ, ਉਹਨਾਂ ਸਾਰੀ ਕੰਧ ਤੋੜ ਛੱਡਣੀ। ਉਹ ਜਦੋਂ ਬੰਦਾ ਅੱਕ ਗਿਆ ਅਤੇ ਉਸ ਕੀ ਕੀਤਾ, ਉਹਨੇ ਦੁੱਧ ਲੈ ਕੇ ਨਾ ਮੱਝਾਂ ਦਾ ਕਾਫੀ ਸਾਰਾ ਵਿੱਚ ਚੌਲ ਪਾ ਕੇ ਅਤੇ ਮਿੱਠੀ ਖੀਰ ਪਕਾਈ, ਦੁੱਧ ਚੌਲਾਂ ਦੀ ਮਿੱਠੀ ਖੀਰ ਪਕਾਈ, ਅਤੇ ਵਿੱਚ ਸੈਂਖੀਆ ਪਾ ਦਿੱਤਾ। ਸੈਂਖੀਆ ਪਿਆਰਿਓ, ਜਿਹਨੂੰ ਸਿੰਬਲਫਾਰ ਵੀ ਆਖਦੇ ਨੇ ਤਿੱਬ ਦੀ ਜ਼ੁਬਾਨ ਦੇ ਵਿੱਚ, ਇਹ ਬੜਾ ਖਤਰਨਾਕ ਜ਼ਹਿਰ ਹੈ। ਕਾਲੇ ਅਤੇ ਸਫੈਦ 2 ਰੰਗਾਂ ਦੇ ਵਿੱਚ ਸੈਂਖੀਆ ਬਾਜ਼ਾਰੋਂ ਮਿਲ ਜਾਂਦਾ। ਚੂਹੇ ਜਿਸ ਥਾਂ ਬਹੁਤ ਜ਼ਿਆਦਾ ਹੋ ਜਾਣ, ਉੱਥੇ ਵੀ ਸੈਂਖੀਆ ਕਿਸੇ ਚੀਜ਼ ਵਿੱਚ ਮਿਲਾ ਕੇ ਰੱਖਦੇ ਨੇ ਲੋਕ, ਅਤੇ ਖਾ ਕੇ ਉਹਨੂੰ ਚੂਹੇ ਮਰ ਜਾਂਦੇ ਨੇ। ਸੋ ਪਿਆਰਿਓ, ਉਸ ਬੰਦੇ ਦੇ ਜ਼ਿਹਨ 'ਚ ਆਇਆ, ਉਹਨੇ ਸੈਂਖੀਆ ਮੰਗਵਾ ਕੇ ਅਤੇ ਉਹ ਖੀਰ ਪਕਾ ਕੇ ਸੈਂਖੀਏ ਵਾਲੀ ਵਾਹ ਵੱਡਾ ਤਗਾਰ ਤਿਆਰ ਕਰਾ ਕੇ, ਵੱਡਾ ਪਤੀਲਾ, ਅਤੇ ਉਹਨੇ ਰਾਤ ਨੂੰ ਉੱਥੇ ਰੱਖ ਦਿੱਤੀ ਮੌਕੇ ਦੇ ਉੱਤੇ, ਵੀ ਬਾਂਦਰ ਜੇ ਰਾਤੀ ਆਉਣਗੇ ਅਤੇ ਇਹਨੂੰ ਵੇਖ ਕੇ ਖਾਣਗੇ ਅਤੇ ਇੱਥੇ ਮਰ ਜਾਣਗੇ। ਅਤੇ ਜੇ ਕੋਈ 5-7 ਬਾਂਦਰ ਵੀ ਮਰ ਗਏ ਤਾਂ ਫਿਰ ਅੱਗੋਂ ਬਾਕੀ ਬਾਂਦਰ ਇੱਧਰ ਨਹੀਂ ਆਉਣ ਲੱਗੇ। ਇਹ ਬੜਾ ਸਿਆਣਾ ਜਾਨਵਰ ਹੁੰਦਾ ਹੈ। ਜਿੱਥੇ ਇਹਨਾਂ ਦਾ ਕੋਈ ਇੱਕ ਅੱਧਾ ਜੀਵ ਮਰ ਜਾਏ, ਫਿਰ ਇਹ ਉਸ ਪਾਸੇ ਨਹੀਂ ਆਉਂਦੇ। ਪਿਆਰਿਓ, ਇਹ ਗਰੋਹਾਂ ਦੀ ਸ਼ਕਲ ਦੇ ਵਿੱਚ ਰਹਿੰਦੇ ਨੇ, ਔਰ ਇੱਕ ਇਹਨਾਂ ਦਾ ਵਿੱਚ ਲੀਡਰ ਹੁੰਦਾ। ਲੋ ਜੀ, ਉਸ ਸੈਂਖੀਏ ਵਾਲੀ ਖੀਰ ਪਕਾ ਕੇ ਮੌਕਾ ਦੇ ਉੱਤੇ ਰੱਖ ਦਿੱਤੀ, ਜਿੱਥੇ ਉਹਦੀ ਤਾਮੀਰ ਸ਼ੁਰੂ ਸੀ, ਉਹਦੇ ਫਾਰਮ ਹਾਊਸ ਦੀ, ਉਹਦੀ ਹਵੇਲੀ ਦੀ। ਅਤੇ ਉਸ ਕੀ ਵੇਖਿਆ ਕਿ ਰਾਤ ਦੇ ਹਨੇਰੇ ਦੇ ਵਿੱਚ ਬਹੁਤ ਸਾਰੇ ਬਾਂਦਰ ਆਏ, ਆ ਕੇ ਉਹ ਉਸ ਖੀਰ ਵਾਲੇ ਪਤੀਲੇ ਨੂੰ ਸੁੰਘਦੇ ਸਨ, ਲੇਕਿਨ ਖਾਂਦੇ ਨਹੀਂ ਸਨ। ਉਹ ਜਿਹੜਾ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਬਾਂਦਰ ਸੀ, ਉਮਰ ਦੇ ਵਿੱਚ ਵੀ ਵੱਡਾ ਸੀ, ਉਂਝ ਵੀ ਉਹਨਾਂ ਦਾ ਲੀਡਰ ਸੀ, ਗਰੁੱਪ ਲੀਡਰ ਸੀ, ਉਹ ਆ ਕੇ ਉਹਨੇ ਸੁੰਘਿਆ, ਅੱਛੀ ਤਰ੍ਹਾਂ ਸਮੈਲ ਕੀਤੀ, ਲੇਕਿਨ ਨਾ ਉਹਨੇ ਖਾਧੀ, ਅਤੇ ਜਿਸ ਵੇਲੇ ਉਹਨੇ ਨਹੀਂ ਖਾਧੀ ਤੇ ਹੋਰ ਵੀ ਕਿਸੇ ਬਾਂਦਰ ਨੇ ਉਹ ਖੀਰ ਨਹੀਂ ਖਾਧੀ। ਆਪਣੇ ਸਰਦਾਰ ਦੀ ਉਹ ਤਕਲੀਦ ਕਰਦੇ ਨੇ। ਲਓ ਜੀ ਪਿਆਰਿਓ, ਉਹ ਬਾਂਦਰ ਜਿਹੜਾ ਸਭ ਤੋਂ ਵੱਡਾ ਸੀ, ਉਹਨਾਂ ਦਾ ਲੀਡਰ, ਉਹ ਨਿਕਲ ਕੇ ਵਿੱਚੋਂ ਤੇ ਚਲਾ ਗਿਆ। ਹੁਣ ਸਾਰੇ ਬਾਂਦਰ ਉੱਥੇ ਬੈਠੇ ਨੇ ਆਲੇ ਦੁਆਲੇ ਦਰਖਤਾਂ 'ਤੇ,
ਕੋਈ ਦੀਵਾਰ ਤੇ ਚੜ੍ਹ ਕੇ, ਕੋਈ ਕਿਸੇ ਪੱਥਰ ਤੇ ਬੈਠਾ, ਲੇਕਿਨ ਉਹ ਖੀਰ ਨੂੰ ਨਹੀਂ ਕੋਈ ਖਾ ਰਿਹਾ। ਕੁਛ ਦੇਰ ਦੇ ਬਾਅਦ ਪਿਆਰਿਓ, ਉਹ ਜਿਹੜਾ ਬਾਂਦਰ ਵੱਡਾ ਸੀ, ਉਹਨਾਂ ਦਾ ਸਰਦਾਰ, ਉਹ ਵਾਪਸ ਆਇਆ ਤੇ ਉਹਦੇ ਹੱਥ ਦੇ ਵਿੱਚ ਇੱਕ ਸਬਜ਼ ਰੰਗ ਦਾ ਡੰਡਾ ਸੀ, ਮੋਟਾ ਜਿਹਾ। ਇਹ ਜਿਹੋ ਜਿਹਾ ਡੰਡਾ ਸਾਡੇ ਘਰ ਹੁੰਦੇ ਨੇ, ਅਕਸਰ ਅਸੀਂ ਦੌਰੀ ਡੰਡਾ ਘਰ ਰੱਖਿਆ ਹੁੰਦਾ ਹੈ, ਏਡੇ ਕੁ ਸਾਈਜ਼ ਦਾ ਜਾਂ ਇੱਦੋਂ ਥੋੜ੍ਹਾ ਵੱਡਾ। ਉਹ ਡੰਡਾ ਤੋੜ ਕੇ ਬਾਂਦਰ ਲੈ ਕੇ ਆ ਗਿਆ। ਆ ਕੇ ਤੇ ਉਹਨੇ ਉਹ ਡੰਡਾ, ਜਿਵੇਂ ਅਸੀਂ ਸਰਦਾਈ ਘੋਟਦੇ ਹਾਂ, ਇਸ ਤਰ੍ਹਾਂ ਉਹਨੇ ਚੰਗੀ ਤਰ੍ਹਾਂ, ਗੱਲ ਸੁਣਾਉਣ ਵਾਲੇ ਹਕੀਮ ਸਾਹਿਬ ਦੇ ਭਾਈ ਦੱਸਦੇ ਨੇ ਕਿ ਉਹਨੇ ਉਹ ਖੀਰ ਦੇ ਵਿੱਚ ਚੰਗੀ ਤਰ੍ਹਾਂ ਉਹ ਡੰਡਾ ਫੇਰਿਆ, ਵਾਹ ਅੱਛੀ ਤਰ੍ਹਾਂ ਪੂਰੀ ਉਹਦੀ ਕਟਾਈ ਕਰਕੇ, ਤੇ ਉਸ ਤੋਂ ਬਾਅਦ ਉਸ ਬਾਂਦਰ ਨੇ ਆਪੂ ਸਭ ਤੋਂ ਪਹਿਲੇ ਉਹ ਖੀਰ ਖਾਧੀ। ਜਿਸਲੇ ਉਹਨੇ ਖੀਰ ਖਾ ਕੇ ਤੇ ਆਪਣੇ ਦੁਆਲੇ ਖਲੋਤੇ ਆਪਣੇ ਸਾਰੇ ਗਰੁੱਪ ਦੇ ਮੈਂਬਰਸ, ਜਿੰਨੇ ਵੀ ਉਹਦੀ ਫੈਮਿਲੀ ਜਾਂ ਉਹਦੇ ਟੱਬਰ ਦੇ ਜਾਂ ਉਹਦੇ ਗਰੁੱਪ ਦੇ ਮੈਂਬਰਸ ਸਨ, ਸਾਰੇ ਬਾਂਦਰ ਉਹਨਾਂ ਵੱਲ ਉਹਨੇ ਵੇਖਿਆ। ਉਹ ਸਾਰੇ ਬਾਂਦਰ ਉਹਦੇ ਕਰੀਬ ਆਏ ਤੇ ਉਹਨੇ ਆਖਿਆ ਖਾਓ ਨਾ। ਉਹ ਸਾਰੇ ਖਾਣ ਲੱਗ ਪਏ। ਖਾ ਪੀ ਕੇ ਤੇ ਜਾਣ ਲੱਗਿਆ ਉਹ ਡੰਡਾ ਉੱਥੇ ਹੀ ਸੁੱਟ ਗਏ ਜਿਹੜਾ ਉਹਨਾਂ ਖੀਰ ਦੇ ਵਿੱਚ ਫੇਰਿਆ ਸੀ। ਪਿਆਰਿਓ, ਇਹ ਵਾਕਿਆ ਜਦੋਂ ਉਹ ਲੈਂਡ ਲਾਰਡ ਜਿਹੜਾ ਸੀ ਉਹਨੇ ਵੇਖਿਆ, ਉਹ ਬੜਾ ਹੈਰਾਨ ਹੋਇਆ। ਉਹਨੇ ਆਖਿਆ ਮੈਂ ਤਾਂ ਚੰਗਾ ਭਲਾ ਵਿੱਚ ਸੈਂਖੀਆ ਪਾਇਆ ਸੀ ਤੇ ਇਹ ਸਾਰੀ ਖੀਰ ਬਾਂਦਰ ਖਾ ਗਏ ਨੇ, ਇਹਨਾਂ ਨੂੰ ਹੋਇਆ ਹੀ ਕੱਖ ਨਹੀਂ। ਲੋ ਸਾਹਿਬੋ, ਉਸ ਕੀ ਕੀਤਾ, ਉਹ ਜਿਹੜਾ ਡੰਡਾ ਸੀ ਉਹ ਉਹਨੇ ਚੁੱਕ ਲਿਆ। ਉਸ ਸਵੇਰੇ ਜਿਸ ਵੇਲੇ ਉਹ ਹਕੀਮ ਸਾਹਿਬ ਦਾ ਭਾਈ, ਜਿਹੜਾ ਕਿ ਮਹਿਕਮਾ ਜੰਗਲਾਤ ਦੇ ਵਿੱਚ ਮੁਲਾਜ਼ਮ ਸੀ, ਉਹ ਉੱਥੇ ਆਇਆ ਜੰਗਲ ਦੇ ਵਿੱਚ ਮੌਕੇ ਦੇ ਉੱਤੇ। ਉਹ ਆਉਂਦਾ ਸੀ ਰੂਟੀਨ ਦੇ ਵਿੱਚ ਉਹਨੂੰ ਮਿਲਣ, ਲੈਣ ਲਾਰਡ ਨੂੰ, ਤੇ ਨਾਲੇ ਵੇਖਣ ਵੀ ਇਹਦਾ ਕੰਮ ਕਿੱਥੋਂ ਤੱਕ ਰਪੜਿਆ। ਤੇ ਉਹਨੂੰ ਉਸ ਜ਼ਿਮੀਦਾਰ ਨੇ ਸਾਰੀ ਗੱਲ ਸੁਣਾਈ ਕਿ ਯਾਰ, ਇਸ ਤਰ੍ਹਾਂ ਬਾਂਦਰਾਂ ਤੋਂ ਨਿਜਾਤ ਹਾਸਲ ਕਰਨ ਦੇ ਵਾਸਤੇ ਤੇ ਮੈਂ ਤੇ ਬੜੀ ਮਿਹਨਤ ਕੀਤੀ, ਤਗਾਰ ਬੜਾ ਵੱਡਾ ਸਾਰਾ ਤਿਆਰ ਕਰਾਇਆ ਖੀਰ ਦਾ, ਵਿੱਚ ਖੰਡ ਛੰਡ ਪਾ ਕੇ, ਦੁੱਧ ਖੁੱਲ੍ਹਾ, ਮਿੱਠੀ ਖੀਰ ਪਕਾਈ, ਵਿੱਚ ਸੈਂਖੀਆ ਪਾ ਕੇ, ਤੇ ਉਹ ਬਾਂਦਰ ਖਾ ਗਿਆ ਨਾ ਸਾਰੀ, ਤੇ ਮਰਿਆ ਵੀ ਕੋਈ ਵੀ ਨਹੀਂ। ਇਹ ਡੰਡਾ ਵਿੱਚ ਫੇਰਿਆ ਬਾਂਦਰ ਨੇ। ਉਹ ਡੰਡਾ ਜਾ ਕੇ ਉਹਨੇ ਫਿਰ ਆਪਣੇ ਭਰਾ ਹਕੀਮ ਸਾਹਿਬ ਨੂੰ ਵਹਾਇਆ। ਉਹ ਹਕੀਮ ਸਾਹਿਬ ਹੋਰਾਂ ਜਦੋਂ ਥੋੜ੍ਹੀ ਜਿਹੀ ਤਹਿਕੀਕ ਕੀਤੀ, ਪਰਖ ਪੜਚੋਲ ਕੀਤੀ, ਤੇ ਪਤਾ ਲੱਗਾ ਕਿ ਉਹ ਡੰਡਾ ਅਰਿੰਡ ਦੀ ਲੱਕੜੀ ਹੈ। ਤੇ ਪਿਆਰਿਓ, ਬਾਅਦ ਵਿੱਚ ਫਿਰ ਜਦੋਂ ਉਹਨਾਂ ਵੇਖਿਆ ਕਿ ਕਿਸੇ ਜ਼ਹਿਰ ਖੁਰਾਨੀ ਦਾ ਕੋਈ ਕੇਸ ਤਬੀਬ ਸਾਹਿਬ ਦੀ ਉੱਥੇ ਮਤਬ ਵਿੱਚ ਆਇਆ, ਉਹਨਾਂ ਦੇ ਕਲੀਨਿਕ ਵਿੱਚ ਆਇਆ, ਤੇ ਉਹਨਾਂ ਫਰਮਾਇਆ ਕਿ ਅਸੀਂ ਅਕਸਰ ਅਰਿੰਡ ਦੇ ਪੱਤੇ, ਅਰਿੰਡ ਦੀਆਂ ਛੋਟੀਆਂ ਬਰੀਕ ਟਾਹਣੀਆਂ ਘੋਟ ਕੇ ਉਹ ਪਾਣੀ ਪਿਆ ਛੱਡਦੇ ਸਾਂ, ਔਰ ਉਸ ਪਾਣੀ ਦੇ ਪਿਆਣ ਦੇ ਨਾਲ ਜਿਹਨੇ ਜ਼ਹਿਰ ਖਾਧਾ ਹੁੰਦਾ ਸੀ, ਕਈ ਮਰੀਜ਼ ਐਸੇ ਹੁੰਦੇ ਨੇ, ਹੁਣ ਵੀ ਅਸੀਂ ਦੇਖਦੇ ਹਾਂ ਹਸਪਤਾਲਾਂ ਦੇ ਵਿੱਚ ਐਸੇ ਕੇਸ ਆ ਜਾਂਦੇ ਨੇ, ਜਿਹੜੇ ਕੁਛ ਲੋਕ ਭੁੱਲ ਚੁੱਕ ਕੇ ਜ਼ਹਿਰ ਖਾ ਬੈਠਦੇ ਨੇ, ਕੋਈ ਜ਼ਹਿਰੀਲਾ ਖਾਣਾ ਖਾ ਲੈਂਦੇ ਨੇ, ਕੁਛ ਲੋਕ ਖੁਦਕੁਸ਼ੀ ਕਰਨ ਦੇ ਵਾਸਤੇ ਜ਼ਹਿਰ ਖਾ ਲੈਂਦੇ ਨੇ। ਬਹਰਹਾਲ ਜ਼ਹਿਰ ਖੁਰਾਨੀ ਦਾ ਕੋਈ ਵੀ ਕੇਸ ਉਸ ਹਕੀਮ ਕੋਲ, ਉਸ ਤਬੀਬ ਸਾਹਿਬ ਕੋਲ ਜਦੋਂ ਆਉਂਦਾ ਸੀ, ਤੇ ਉਹ ਫਿਰ ਇਹ ਉਹਨੂੰ ਖਵਾਉਂਦੇ ਸਨ ਜਿਹਨੇ ਜ਼ਹਿਰ ਖਾਧਾ ਹੁੰਦਾ ਸੀ। ਉਹ ਸਬਕ ਕਿਹਨੇ ਦਿੱਤਾ? ਬਾਂਦਰਾਂ ਦੇ ਵੱਡੇ ਲੀਡਰ ਨੇ। ਯਾਨੀ ਇਲਮ ਅੱਲਾਹ ਪਾਕ ਵੇਖੋ ਤੁਸੀਂ ਕਿਸ ਤਰ੍ਹਾਂ ਆਪਣੇ ਇਨਸਾਨਾਂ ਤੱਕ ਪਹੁੰਚਾਇਆ। ਪਹਿਲਾ ਵਾਕਿਆ ਜਿਹੜਾ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਸੱਪ ਦੇ ਜ਼ਹਿਰ ਦਾ ਤੋੜ ਜਿਹੜੀ ਬੂਟੀ ਸੀ, ਉਹ ਇੱਕ ਨਿਓਲੇ ਨੇ ਦੱਸੀ। ਇਹ ਦੂਸਰੇ ਵਾਕਿਏ ਦੇ ਵਿੱਚ ਜਿਹੜਾ ਹੁਣ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ, ਇਹਦੇ ਵਿੱਚ ਪਿਆਰਿਓ ਬਾਂਦਰ ਨੇ ਦੱਸਿਆ ਕਿ ਸੈਂਖੀਏ ਦਾ ਤੋੜ ਕੀ ਹੈ। ਜੇ ਕੋਈ ਸੈਂਖੀਆ ਖਾ ਬਵੇ ਜਾਂ ਸੈਂਖੀਏ ਦੇ ਜ਼ਹਿਰ ਤੋਂ ਬਚਣਾ ਚਾਹਵੇ ਤੇ ਉਹ ਕੀ ਕਰੇ। ਇਹ ਇੱਕ ਬਾਂਦਰ ਨੇ ਇਨਸਾਨਾਂ ਨੂੰ ਦੱਸਿਆ। ਉਹਨਾਂ ਨੂੰ ਪਤਾ ਲੱਗਾ। ਅੱਗੋਂ ਫਿਰ ਗੱਲ ਟਰੈਵਲ ਕਰਦੀ ਕਰਦੀ ਤਮਾਮ ਹਕੀਮਾਂ ਤਬੀਬਾਂ ਤੱਕ ਪਹੁੰਚ ਗਈ। ਬਲਕਿ ਜਦੋਂ ਤਿੱਬੀਆ ਕਾਲਜ ਵਿੱਚ ਤਾਲਬ ਇਲਮ ਪੜ੍ਹਨ ਆਏ ਹਿਕਮਤ, ਤੇ ਉਹਨਾਂ ਤੱਕ ਵੀ ਦੱਸੀ ਗਈ, ਅੱਗੋਂ ਉਹਨਾਂ ਨੂੰ ਸਮਝਾਇਆ ਗਿਆ ਕਿ ਇਸ ਬੂਟੀ ਦੇ ਇਹ ਖਵਾਸ ਹੁੰਦੇ ਨੇ। ਆਖਰ ਦੇ ਵਿੱਚ ਪਿਆਰਿਓ ਇੱਕ ਹੋਰ ਬੜਾ
ਖੂਬਸੂਰਤ ਵਾਕਿਆ ਮੈਂ ਤੁਹਾਨੂੰ ਸੁਣਾ ਕੇ ਤੇ ਫਿਰ ਤੁਹਾਡੇ ਕੋਲੋਂ ਇਜਾਜ਼ਤ ਲਵਾਂਗਾ। ਪਿਆਰਿਓ, ਦਿੱਲੀ ਦੇ ਵਿੱਚ ਇੱਕ ਬੜੇ ਹਾਜ਼ਕ ਤਬੀਬ ਸਨ। ਉਹ ਹਕੀਮ ਸਾਹਿਬ ਜਿਹੜੇ ਸਨ ਜੀ, ਉਹ ਬਵਾਸੀਰ ਦੇ ਇਲਾਜ ਦੇ ਵਿੱਚ ਬੜੀ ਸ਼ੋਹਰਤ ਰੱਖਦੇ ਸਨ। ਬੜੀ ਦੂਰੋਂ ਦੂਰੋਂ ਲੋਕ ਉਹਨਾਂ ਦੇ ਕੋਲ ਆਉਂਦੇ, ਉਹਨਾਂ ਕੋਲੋਂ ਦਵਾਈ ਲੈਂਦੇ ਤੇ ਅੱਲਾਹ ਪਾਕ ਸੱਚਾ ਸਾਹਿਬ ਉਹਨਾਂ ਨੂੰ, ਮਰੀਜ਼ਾਂ ਨੂੰ ਸ਼ਿਫਾ ਦੇ ਦਿੰਦੇ। ਇੱਕ ਮਰਤਬਾ ਬੀਕਾਨੀਰ ਦੇ ਇੱਕ ਰੇਗਿਸਤਾਨੀ ਇਲਾਕੇ ਦੇ ਵਿੱਚ ਇੱਕ ਨਵਾਬ ਸਾਹਿਬ ਸਨ ਤੇ ਉਹਨਾਂ ਦੇ ਵਾਲਿਦ ਬੜੇ ਜ਼ਾਈਫ ਸਨ, ਬੁੱਢੇ ਸਨ। ਬਵਾਸੀਰ ਦਾ ਉਹਨਾਂ ਨੂੰ ਬੜਾ ਵੱਡਾ ਮਰਜ਼ ਲੱਗਾ ਹੋਇਆ ਸੀ ਔਰ ਉਹਦੇ ਤੋਂ ਉਹ ਬੜੇ ਨਕਾਹਤ ਉਹਨਾਂ ਨੂੰ ਹੋ ਗਈ ਹੋਈ ਸੀ, ਕਮਜ਼ੋਰ ਹੋ ਗਏ ਹੋਏ ਸਨ। ਨਵਾਬ ਸਾਹਿਬ ਨੇ ਆਪਣੇ ਕੁਛ ਬੰਦੇ ਭੇਜੇ, ਫਰਿਸ਼ਤਾਦਾ ਭੇਜਿਆ ਕਿ ਜਾ ਕੇ ਹਕੀਮ ਸਾਹਿਬ ਦਾ ਤਰਲਾ ਕਰੋ ਕਿ ਇੱਥੇ ਤਸ਼ਰੀਫ ਲਿਆਉਣ ਤੇ ਮੇਰੇ ਵਾਲਦ ਸਾਹਿਬ ਦਾ ਇਲਾਜ ਕਰਨ। ਹਕੀਮ ਸਾਹਿਬ ਅੱਗੋਂ ਪਰਤਾਵਾ ਦਿੱਤਾ, ਉਹਨਾਂ ਆਖਿਆ ਕਿ ਮੈਂ ਖੁਦ ਬਿਮਾਰ ਹਾਂ। ਹਕੀਮ ਸਾਹਿਬ ਨੂੰ ਵੀ ਸੋਜ਼ਾਕ ਦਾ ਮਰਜ਼ ਸੀ ਔਰ ਪਿਸ਼ਾਬ ਕਰਨ ਲੱਗਿਆ ਬੜੀ ਜਲਨ ਔਰ ਦਰਦ ਮਹਿਸੂਸ ਕਰਦੇ ਸਨ। ਉਹਨਾਂ ਫਰਮਾਇਆ ਕਿ ਮੈਂ ਨਹੀਂ ਜਾ ਸਕਦਾ, ਮੈਂ ਤਾਂ ਖੁਦ ਬੜਾ ਮਰੀਜ਼ ਹਾਂ ਤੇ ਤੁਸੀਂ ਕਿਸੇ ਤੌਰ ਮਰੀਜ਼ ਨੂੰ ਇੱਥੇ ਹੀ ਲੈ ਆਓ। ਲੇਕਿਨ ਪਿਆਰਿਓ, ਉਹ ਨਵਾਬ ਸਾਹਿਬ ਸਨ ਜਿਨ੍ਹਾਂ ਦਾ ਬਾਪ ਬਿਮਾਰ ਸੀ ਤੇ ਫਿਰ ਉਹਨਾਂ ਨੇ ਪੈਸੇ ਵੀ ਕਾਫੀ ਦੇਣੇ ਸਨ, ਖਿਦਮਤ ਵੀ ਅੱਛੀ ਕਰਨੀ ਸੀ, ਇਲਾਜ ਮੁਆਲਜੇ ਦਾ ਮੁਆਵਜ਼ਾ ਵੀ ਹਕੀਮ ਸਾਹਿਬ ਨੂੰ ਉਹਨਾਂ ਦੀ ਸੋਚ ਤੋਂ ਬਹੁਤਾ ਮਿਲਣਾ ਸੀ। ਇਸ ਵਾਸਤੇ ਚਾਰੋਂ ਨਾ ਚਾਰ ਹਕੀਮ ਸਾਹਿਬ ਨਵਾਬ ਸਾਹਿਬ ਦੇ ਬੰਦਿਆਂ ਦੇ ਨਾਲ ਟੁਰ ਪਏ ਤੇ ਜਾ ਕੇ ਉਹਨਾਂ ਦੇ ਵਾਲਦ ਸਾਹਿਬ ਦਾ ਇਲਾਜ ਸ਼ੁਰੂ ਕਰ ਦਿੱਤਾ। ਪਿਆਰਿਓ, ਮੈਂ ਤੁਹਾਨੂੰ ਦੱਸਿਆ ਕਿ ਉਹ ਰੇਗਿਸਤਾਨੀ ਇਲਾਕਾ ਸੀ ਜਿੱਥੇ ਹਕੀਮ ਸਾਹਿਬ ਇਲਾਜ ਦੇ ਵਾਸਤੇ ਗਏ ਤੇ ਨਵਾਬ ਸਾਹਿਬ ਤਰਲਾ ਕੀਤਾ ਕਿ ਤੁਸੀਂ 2-4 ਦਿਨ 5 ਦਿਨ ਇੱਥੇ ਹੀ ਰਹੋ ਤੇ ਮੇਰੇ ਵਾਲਦ ਸਾਹਿਬ ਦਾ ਧਿਆਨ ਨਾਲ ਇਲਾਜ ਕਰੋ, ਜੋ ਮੂੰਹੋਂ ਮੰਗੋਗੇ ਅਸੀਂ ਤੁਹਾਡੀ ਖਿਦਮਤ ਕਰਾਂਗੇ। ਲੋ ਜੀ ਪਿਆਰਿਓ, ਹੁਣ ਹਕੀਮ ਸਾਹਿਬ ਉੱਥੇ ਰਹਿਣ ਲੱਗ ਪਏ, ਇਲਾਜ ਸ਼ੁਰੂ ਹੋ ਗਿਆ ਬਜ਼ੁਰਗਾਂ ਦਾ। ਉੱਥੇ ਪਿਆਰਿਓ ਪਾਣੀ ਨਹੀਂ ਮਿਲਦਾ। ਰੇਗਿਸਤਾਨੀ ਇਲਾਕੇ ਦੇ ਵਿੱਚ ਪਾਣੀ ਜਿਹੜਾ ਹੈ ਉਹ ਟੋਬਿਆਂ ਦਾ, ਜਿੱਥੇ ਥੋੜ੍ਹਾ ਬਹੁਤਾ ਪਾਣੀ ਜਮ੍ਹਾਂ ਹੋਇਆ ਹੁੰਦਾ ਹੈ, ਉਹੋ ਹੀ ਪਾਣੀ ਉੱਥੋਂ ਦੇ ਲੋਕ ਤਾਂ ਪੀਂਦੇ ਨੇ, ਉਹ ਆਦੀ ਹੁੰਦੇ ਨੇ। ਲੇਕਿਨ ਉਹੋ ਹੀ ਪਾਣੀ ਜਦੋਂ ਹਕੀਮ ਸਾਹਿਬ ਕੋਲ ਲਿਆਂਦਾ ਗਿਆ, ਉਦੋਂ ਕਿਹੜੀਆਂ ਮਿਨਰਲ ਵਾਟਰ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਸਨ ਜਾਂ ਕੋਈ ਪਾਣੀ ਬੰਦਾ ਸ਼ਹਿਰੋਂ ਨਾਲ ਖੜ ਸਕਦਾ ਸੀ, ਐਸੀ ਕੋਈ ਸੂਰਤ ਨਹੀਂ ਸੀ। ਕੋਈ ਛਾਗਲ ਜੇ ਭਰ ਕੇ ਵੀ ਪਾਣੀ ਦੀ ਖੜੀ ਹੋਣੀ ਹੈ ਹਕੀਮ ਸਾਹਿਬ ਤੇ ਉਹ ਮੁੱਕ ਗਈ। ਹੁਣ ਉੱਥੇ ਮਜਬੂਰਨ ਹਕੀਮ ਸਾਹਿਬ ਨੂੰ ਉਹੋ ਹੀ ਪਾਣੀ ਜਿਹੜਾ ਸਾਰੇ ਲੋਕ ਉੱਥੋਂ ਦੇ ਵਸਨੀਕ ਪੀਂਦੇ ਹਨ, ਉਹ ਹਕੀਮ ਸਾਹਿਬ ਹੋਰਾਂ ਨੂੰ ਵੀ ਪੀਣਾ ਪਿਆ। ਸਿਰਫ ਇਹ ਪ੍ਰੋਟੋਕੋਲ ਹਕੀਮ ਸਾਹਿਬ ਦਾ ਉਹਨਾਂ ਨੇ ਮਲਹੂਜ਼ੇ ਖਾਤਰ ਰੱਖਿਆ ਕਿ ਉਹਨਾਂ ਨੇ ਉਹ ਪਾਣੀ ਲੈਣਾ, ਕਿਸੇ ਭਾਂਡੇ 'ਚ ਪਾਣਾ, ਵਿੱਚ ਫਟਕੜੀ ਪਾ ਕੇ ਘੋਲ ਕੇ ਤੇ ਪਾਣੀ ਨੂੰ ਥੋੜ੍ਹਾ ਸਾਫ਼ ਕਰਕੇ ਉੱਥੋਂ ਦੇ ਆਪਣੇ ਲੋਕਲ ਤਰੀਕੇ ਦੇ ਮੁਤਾਬਕ ਮੁਸੱਫਾ ਕਰਕੇ ਤੇ ਹਕੀਮ ਸਾਹਿਬ ਦੇ ਹਜ਼ੂਰ ਪੇਸ਼ ਕਰਨਾ ਕਿ ਹਕੀਮ ਸਾਹਿਬ ਨੂੰ ਕਰਾਹਤ ਮਹਿਸੂਸ ਨਾ ਹੋਵੇ ਕਿ ਗੰਦਾ ਛੱਪੜ ਦਾ ਪਾਣੀ। ਵੇਖੋ ਨਾ, ਹੁਣ ਅਸੀਂ ਜਿਹੜੇ ਇੱਧਰ ਲਾਹੌਰ ਗੁਜਰਾਂਵਾਲਾ ਦੇ ਇਲਾਕੇ ਦੇ ਰਹਿਣ ਵਾਲੇ ਲੋਕ ਹਾਂ, ਸਾਨੂੰ ਅੱਗੇ ਰੇਗਿਸਤਾਨਾਂ ਦੇ ਵਿੱਚ ਜਾ ਕੇ ਤੇ ਟੋਬਿਆਂ ਦਾ ਜਾਂ ਛੱਪੜਾਂ ਦਾ ਪਾਣੀ ਪੀਣਾ ਪਵੇ, ਜਿੱਥੇ ਮਾਲ ਮਵੇਸ਼ੀ ਵੀ ਉਹੀ ਪਾਣੀ ਪੀਂਦੇ ਨੇ ਤੇ ਬੰਦੇ ਵੀ ਉਹੀ ਪੀਂਦੇ ਨੇ, ਤੇ ਸਾਡੇ ਲਈ ਥੋੜ੍ਹਾ ਔਖਾ ਹੁੰਦਾ ਹੈ। ਉੱਥੋਂ ਦੇ ਵਸਨੀਕ ਜਿਹੜੇ ਨੇ ਉਹ ਤੇ ਆਦੀ ਹੁੰਦੇ ਨੇ, ਉਹ ਪੀ ਲੈਂਦੇ ਨੇ। ਸੋ ਪਿਆਰਿਓ, ਉਹ ਹਕੀਮ ਸਾਹਿਬ ਨੂੰ ਉਹ ਪਾਣੀ ਉਹਨਾਂ ਨੇ ਗੰਦਾ ਜਿਹੜਾ ਜੌਹੜ ਦਾ ਪਿਆਣਾ ਜਾਂ ਟੋਬੇ ਦਾ ਪਿਆਣਾ, ਉਹਨੂੰ ਉਹਨਾਂ ਜ਼ਰਾ ਫਟਕੜੀ ਨਾਲ ਸਾਫ਼ ਕਰ ਲੈਣਾ। ਉਹ ਹਕੀਮ ਸਾਹਿਬ ਨੇ ਉਹ ਪਾਣੀ ਪੀਤਾ। ਪਾਣੀ ਹੁਣ ਉਹਨਾਂ ਨੂੰ, ਹਕੀਮ ਸਾਹਿਬ ਨੂੰ ਆਪੂ ਐਸੀ ਤਕਲੀਫ ਸੀ ਕਿ ਉਹ ਜ਼ਿਆਦਾ ਪਾਣੀ ਪੀਂਦੇ ਸਨ, ਨਾਲ ਆਪਣੀ ਦਵਾਈ ਖਾ ਰਹੇ ਸਨ, ਲੇਕਿਨ ਉਹਨਾਂ ਨੂੰ ਕੋਈ ਆਰਾਮ ਨਹੀਂ ਸੀ ਆ ਰਿਹਾ ਆਪਣੀ ਮਰਜ਼ ਦਾ। ਜਿਸ ਮਰੀਜ਼ ਦਾ ਇਲਾਜ ਕਰਨ ਉਹ ਗਏ ਸਨ, ਉਹ ਤਾਂ ਅਲਹਮਦੁਲਿਲਾ ਸ਼ਫਾਯਾਬ ਦਿਨ ਬ ਦਿਨ ਹੁੰਦੇ ਜਾ ਰਹੇ ਸਨ। ਨਵਾਬ ਸਾਹਿਬ ਦੇ ਵਾਲਦੇ ਗਿਰਾਮੀ
ਲੇਕਿਨ ਹਕੀਮ ਸਾਹਿਬ ਨੂੰ ਜਿਹੜੀ ਆਪੋ ਮਰਜ਼ ਲੱਗੀ ਸੀ ਸੁਜ਼ਾਕ ਦੀ, ਜਿਹੜੀ ਮੈਂ ਤੁਹਾਨੂੰ ਦੱਸਿਆ, ਉਹਦੇ ਵਿੱਚ ਉਹਨਾਂ ਨੂੰ ਕੋਈ ਆਰਾਮ ਨਹੀਂ ਸੀ ਆ ਰਿਹਾ ਆਪਣੀ ਦਵਾਈ ਖਾ ਕੇ ਵੀ। ਹੁਣ ਉੱਥੇ ਜਦੋਂ ਉਹਨਾਂ ਨੇ ਜਾ ਕੇ ਪਾਣੀ ਪੀਣਾ ਸ਼ੁਰੂ ਕੀਤਾ ਟੋਭੇ ਦਾ, ਸੁਬਾਹ ਦੁਪਹਿਰ ਸ਼ਾਮ 4-5 ਵਾਰੀ, ਤੇ ਹਕੀਮ ਸਾਹਿਬ ਨੇ ਜਾ ਕੇ ਰਫਾਏ ਹਾਜਤ ਦੇ ਵਿੱਚ ਜਦੋਂ ਉਹਨਾਂ ਜਾ ਕੇ ਪਿਸ਼ਾਬ ਕੀਤਾ, ਤੇ ਉਹਨਾਂ ਦੀ ਉਹ ਪਿਸ਼ਾਬ ਦੇ ਵਿੱਚ ਜਿਹੜੀ ਜਲਨ ਪੈਂਦੀ ਸੀ ਤੇ ਬੜੀਆਂ ਟੀਸਾਂ ਤੇ ਦਰਦਾਂ, ਬਲਕਿ ਜਦੋਂ ਹਕੀਮ ਸਾਹਿਬ ਨੂੰ ਪਿਸ਼ਾਬ ਆਉਣ ਵਾਲਾ ਹੁੰਦਾ ਸੀ ਤੇ ਉਹਨਾਂ ਦੀ ਜਾਨ ਤੇ ਬਣ ਜਾਂਦੀ ਸੀ ਕਿ ਹੁਣ ਮੇਰੇ ਨਾਲ ਪਤਾ ਨਹੀਂ ਕੀ ਹੋਣਾ ਹੈ। ਯਾਨੀ ਬੜਾ ਲੱਗ ਕੇ ਉਹਨਾਂ ਨੂੰ ਪਿਸ਼ਾਬ ਆਉਂਦਾ ਸੀ, ਬੜੀ ਦਰਦ ਨਾਲ, ਬੜੀ ਜਲਨ ਸੜਨ ਦੇ ਨਾਲ। ਉਹਨਾਂ ਜਾ ਕੇ ਜਦੋਂ 1-2 ਵਾਰੀ ਹਕੀਮ ਸਾਹਿਬ ਪਿਸ਼ਾਬ ਬਹਿਣ ਗਏ ਤੇ ਉਹਨਾਂ ਨੂੰ ਨਾ ਕੋਈ ਜਲਨ ਹੋਈ, ਨਾ ਕੋਈ ਦਰਦ, ਔਰ ਉਹ ਬੜਾ ਆਰਾਮ ਨਾਲ ਉਹਨਾਂ ਪਿਸ਼ਾਬ ਕਰ ਲਿਆ। ਪਿਆਰਿਓ, ਹਕੀਮ ਸਾਹਿਬ ਸੋਚੀ ਪੈ ਗਏ ਕਿ ਇਹ ਮੈਨੂੰ ਆਰਾਮ ਕਿਵੇਂ ਆ ਗਿਆ। ਕਾਫੀ ਜ਼ਿਹਨ ਤੇ ਬੋਝ ਪਾ ਕੇ ਸੋਚਿਆ ਜਦੋਂ, ਤੇ ਉਹਨਾਂ ਨੂੰ ਖਿਆਲ ਆਇਆ ਕਿ ਹੋਵੇ ਨਾ ਤੇ ਇਹ ਫਟਕੜੀ ਪਾਣੀ ਦੇ ਵਿੱਚ ਘੋਲ ਕੇ ਤੇ ਪਾਣੀ ਸਾਫ਼ ਕਰਕੇ ਜਿਹੜਾ ਮੈਂ ਪੀਣ ਡਿਆਂ, ਤੇ ਇਹ ਫਟਕੜੀ ਦੀ ਹੋਈ ਕੋਈ ਕਰਾਮਤ ਨਾ ਹੋਵੇ, ਕਿਉਂਕਿ ਇਸ ਤੋਂ ਇਲਾਵਾ ਤੇ ਮੈਂ ਕੋਈ ਨਵੀਂ ਚੀਜ਼ ਹੋਰ ਖਾਧੀ ਨਹੀਂ। ਦਵਾਈ ਆਪਣੀ ਉਹੀ ਜਿਹੜੀ ਮੈਂ ਪਿਛਾਂ ਖਾਂਦਾ ਸਾਂ ਉਹ ਇੱਥੇ ਵੀ ਆ ਕੇ ਮੈਂ ਜਾਰੀ ਰੱਖੀ ਹੈ, ਲੇਕਿਨ ਉਹਦੇ ਨਾਲ ਤਾਂ ਮੈਨੂੰ ਰਾਤੀ ਬਰਾਬਰ ਵੀ ਫਰਕ ਨਹੀਂ ਸੀ। ਇਹ ਹੋਵੇ ਨਾ ਤੇ ਫਟਕੜੀ ਦਾ ਹੀ ਕਮਾਲ ਹੈ। ਤੇ ਪਿਆਰਿਓ, ਫਿਰ ਬਾਅਦ ਅਜ਼ਾਂ ਇਹੋ ਹੀ ਗੱਲ ਸਹੀ ਸਾਬਤ ਹੋਈ। ਵਾਪਸ ਆ ਕੇ ਫਿਰ ਸੁਜ਼ਾਕ ਵਾਸਤੇ ਹਕੀਮ ਸਾਹਿਬ ਹੋਰਾਂ ਜਦੋਂ ਵੀ ਦਵਾਈ ਤਿਆਰ ਕਰਨੀ ਤੇ ਆਪਣੇ ਮਰੀਜ਼ਾਂ ਨੂੰ ਵੀ ਉਹਨਾਂ ਫਿਰ ਜਿਹੜੀ ਦਵਾਈ ਦੇਣੀ ਉਹਦੇ 'ਚ ਫਟਕੜੀ ਵੀ ਉਹਦਾ ਜੁਜ਼ਵੇ ਆਜ਼ਮ ਦੇ ਤੌਰ 'ਤੇ ਉਹਨੂੰ ਸ਼ਾਮਲ ਕਰਨਾ। ਸੋ ਪਿਆਰਿਓ, ਇਹ 2-4 ਵਾਕਿਆਤ ਜਿਹੜੇ ਮੈਂ ਤੁਹਾਨੂੰ ਸੁਣਾਏ ਨੇ, ਇਹ ਸੁਣਾ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਇਹ ਕਰਨਾ ਚਾਹੁੰਦਾ ਸਾਂ ਕਿ ਦੇਖੋ ਅੱਲਾਹ ਪਾਕ ਕਿੱਡਾ ਰਹੀਮ ਕਰੀਮ ਰੱਬ ਹੈ। ਉਹ ਆਪਣੇ ਬੰਦਿਆਂ ਨੂੰ ਜਦੋਂ ਇਲਮ ਵੰਡਦਾ ਹੈ ਤੇ ਕੈਸੇ ਕੈਸੇ ਤਰੀਕੇ ਅੱਲਾਹ ਪਾਕ ਇਖਤਿਆਰ ਕਰਦਾ ਹੈ, ਕੈਸੇ ਕੈਸੇ ਵਸੀਲੇ ਬਣਾਉਂਦਾ ਹੈ, ਕੈਸੇ ਕੈਸੇ ਵਾਕਿਆਤ ਰੂਨਮਾ ਹੁੰਦੇ ਨੇ, ਔਰ ਉਹਨਾਂ ਦੇ ਵਿੱਚੋਂ ਅੱਲਾਹ ਪਾਕ ਦੇ ਬੰਦਿਆਂ ਨੂੰ ਅੱਗ ਹੀ ਮਿਲਦੀ ਹੈ, ਇਲਮ ਹਾਸਲ ਹੁੰਦਾ ਹੈ, ਐਸੀ ਜਾਣਕਾਰੀ ਮਿਲਦੀ ਹੈ, ਐਸੀ ਰਾਜ਼ ਦੀ ਗੱਲ ਮਿਲਦੀ ਹੈ ਕਿ ਉਹ ਪੂਰੀ ਇਨਸਾਨੀਅਤ ਦੇ ਵਾਸਤੇ ਮੁਫੀਦ ਸਾਬਤ ਹੁੰਦੀ ਹੈ। ਦੇਖੋ ਨਾ, ਇਹਨਾਂ ਤਿੰਨਾਂ ਵਾਕਿਆਤ ਦੇ ਵਿੱਚ ਕਿੱਡੀਆਂ ਕਿੱਡੀਆਂ ਵੱਡੀਆਂ ਔਰ ਖਤਰਨਾਕ ਔਰ ਮੁਹਲਕ ਬਿਮਾਰੀਆਂ ਦੇ ਇਲਾਜ ਅੱਲਾਹ ਪਾਕ ਨੇ ਜਾਨਵਰਾਂ ਰਾਹੀਂ ਆਪਣੇ ਇਨਸਾਨਾਂ ਨੂੰ ਦੱਸੇ। ਪਿਆਰਿਓ, ਇਸ ਮੌਜੂ ਦੇ ਉੱਤੇ ਬਹੁਤ ਸਾਰੇ ਹੋਰ ਵਾਕਿਆਤ ਮੈਨੂੰ ਯਾਦ ਨੇ। ਇਨਸ਼ਾਅੱਲਾ ਫਿਰ ਕਿਸੇ ਲਈ ਤੁਹਾਡੀ ਖਿਦਮਤ ਦੇ ਵਿੱਚ ਬਿਆਨ ਕਰਾਂਗਾ ਕਿ ਹਾਥੀ ਨੂੰ ਜਦੋਂ ਪੇਟ ਦੀਆਂ ਤਕਲੀਫਾਤ ਹੁੰਦੀਆਂ ਨੇ ਤੇ ਉਹ ਕੀ ਖਾਂਦਾ ਹੈ, ਕੀ ਕਰਦਾ ਹੈ। ਰਿੱਛ ਜਿਹੜਾ ਉਹਨੂੰ ਜਦੋਂ ਕੋਈ ਜ਼ਖਮ ਲੱਗ ਜਾਂਦਾ ਤੇ ਉਹ ਆਪਣੇ ਜ਼ਖਮ ਦੇ ਵਿੱਚ ਆਪੂ ਕਿਹੜੀ ਬੂਟੀ ਦੇ ਪੱਤਰ ਤੋੜ ਕੇ ਭਰ ਲੈਂਦਾ। ਇਸੇ ਤਰ੍ਹਾਂ ਅਗਰ ਕਿਸੇ ਬੰਦਰ ਨੂੰ ਸੱਪ ਲੜ ਜਾਂਦਾ ਤੇ ਦੂਸਰਾ ਬੰਦਰ ਜਿਹੜਾ ਉਹ ਵੀ ਇੱਕ ਬੂਟੀ ਆਪਣੇ ਮੂੰਹ ਦੇ ਵਿੱਚ ਚਬਾ ਕੇ ਤੇ ਉਹਦਾ ਜਿਹੜਾ ਰਸ ਹੈ ਉਹਦੇ ਮੂੰਹ ਦੇ ਵਿੱਚ ਦੂਸਰੇ ਬੰਦਰ ਜਿਹੜਾ ਜਿਹਨੂੰ ਸੱਪ ਲੜਿਆ ਹੁੰਦਾ ਉਹ ਮਾਰ ਗੁਜ਼ੀਦਾ ਉਹਦੇ ਮੂੰਹ 'ਚ ਉੰਡੇਲਦਾ ਹੈ ਤੇ ਉਹ ਬੰਦਰ ਠੀਕ ਹੋ ਜਾਂਦਾ ਹੈ। ਯਾਨੀ ਇਹ ਦੇਖੋ ਨਾ, ਇਹ ਸਾਰੇ ਨੁਸਖੇ, ਇਹਨਾਂ ਬਿਮਾਰੀਆਂ ਦੇ ਇਹ ਸਾਰੇ ਇਲਾਜ ਇਹ ਜਾਨਵਰਾਂ ਹੀ ਇਨਸਾਨਾਂ ਨੂੰ ਦੱਸੇ, ਇਨਸਾਨਾਂ ਵੇਖਿਆ ਔਰ ਉਹਨਾਂ ਨੂੰ ਅੱਗ ਹੀ ਮਿਲ ਗਈ, ਉਹਨਾਂ ਨੂੰ ਪਤਾ ਲੱਗ ਗਿਆ। ਅੱਲਾਹ ਪਾਕ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਇਸ ਬਿਮਾਰੀ ਦਾ ਇਹ ਇਲਾਜ ਹੈ। ਲੋ ਜੀ ਪਿਆਰਿਓ, ਅੱਲਾਹ ਪਾਕ ਸੱਚੇ ਸਾਹਿਬ ਦੇ ਹੁਜ਼ੂਰ ਇਸ ਦੁਆ ਦੇ ਨਾਲ ਕਿ ਅੱਲਾਹ ਪਾਕ ਸਾਨੂੰ ਵੀ ਔਰ ਤੁਹਾਨੂੰ ਵੀ ਆਪਣਾ ਇਲਮ ਔਰ ਆਪਣਾ ਇਸ਼ਕ ਔਰ ਆਪਣੀ ਮੁਹੱਬਤ ਔਰ ਆਪਣਾ ਪਿਆਰ ਅਤਾ ਕਰੇ ਤੇ ਅੱਲਾਹ ਪਾਕ ਸਾਨੂੰ ਅਤੀਉल्लाह व ਅਤੀਉਰ ਰਸੂਲ ਦੇ ਉੱਤੇ ਕਾਰਬੰਦ ਹੋਣ ਦੀ ਤੌਫੀਕ ਅਤਾ ਫਰਮਾਏ। ਹੁਣ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀ
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ